ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 28 ਦਸੰਬਰ 2016 15 ਪੋਹ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦੀਆਂ ਅਹਿਮ ਘਟਨਾਵਾਂ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਅੱਜ ਤੁਸੀਂ ਕਾਫੀ ਪੀ ਕੇ ਨਹੀਂ ਆਏ ਜਾਪਦੇ। ਜੀ ਡਾਕਟਰ ਸਾਹਿਬ ਸਮ ਟਾਈਮ ਇਦਾਂ ਹੋ ਜਾਂਦਾ, ਸੌਰੀ ਅਬਾਊਟ ਦੈਟ। ਨਹੀਂ ਕਾਫੀ ਪੀ ਕੇ ਆਇਆ ਕਰੋ ਜੀ, ਅਲਰਟ ਰਹਿੰਦਾ ਬੰਦਾ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਜੀ, ਔਰ ਖ਼ਾਸ ਤੌਰ 'ਤੇ ਸਾਡੇ ਪਾਕਿਸਤਾਨੀ ਭੈਣ ਭਰਾਵਾਂ ਨੇ ਜਦੋਂ ਦਾ ਇਸ 25 ਦਸੰਬਰ ਦਾ ਪ੍ਰੋਗਰਾਮ, ਇਸ ਦੀ ਚਰਚਾ ਉਹਦੇ 'ਤੇ ਅਸੀਂ ਸੈਗਮੈਂਟ ਕੀਤਾ, ਉਸ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਸ ਦੇ ਵਿਊਅਰ ਨੇ ਔਰ ਇੰਡੀਵਿਜੂਅਲ ਮੈਸੇजेस ਇਨ ਹੰਡਰਡਸ ਨੇ ਜਿਨ੍ਹਾਂ ਨੇ ਇਸ ਨੂੰ ਬੜਾ ਸਰਾਹਿਆ ਜੀ ਔਰ ਖਾਲਿਸਤਾਨ ਦੀ ਹਮਾਇਤ ਵੀ ਕੀਤੀ। ਔਰ ਕੁੱਲ ਮਿਲਾ ਕੇ ਸਾਡੇ ਲਈ ਇਹ ਬੜੀ ਹੌਸਲੇ ਵਾਲੀ ਗੱਲ ਹੈ ਕਿ ਇਸ ਕਦਰ ਅੱਜ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ 'ਚ ਖਾਲਿਸਤਾਨ ਦੇ ਲਈ ਹਮਾਇਤ ਹੈ ਜੀ। ਅਸੀਂ ਇਹ ਸਮੁੱਚਾ ਪ੍ਰੋਗਰਾਮ ਜਿਹੜਾ ਕਿ ਲਗਭਗ ਪੌਣੇ 3 ਘੰਟੇ ਦਾ ਹੈ, ਨਵੇਂ ਸਾਲ 'ਚ 2017 ਦੇ ਵਿੱਚ 2 ਜਨਵਰੀ ਨੂੰ ਸ਼ਾਮ ਨੂੰ 8 ਤੋਂ 11 ਵਾਲੇ ਪ੍ਰੋਗਰਾਮ ਦੇ ਵਿੱਚ ਦਿਖਾਵਾਂਗੇ। ਉਸ ਨੂੰ ਦਰਸ਼ਕ ਇੰਜੋਏ ਕਰਨਗੇ ਜੀ। ਪਰ ਇੱਕ 4.5 ਮਿੰਟ ਦੀ ਵੀਡੀਓ ਜਿਹੜੀ ਕਿ ਆਲਰੇਡੀ ਇਸ ਪ੍ਰੋਗਰਾਮ ਦੇ ਜਿਹੜੇ ਨੇ ਸਨਿਪੈਟਸ ਨੂੰ ਇਕੱਠੇ ਕਰਕੇ ਜਿਹੜੀ ਹੈ ਉਹ ਸਰਕੂਲੇਟ ਹੋਈ ਹੈ ਔਰ ਜਿਸ ਨੂੰ ਵੀ ਬੜੀ ਵੱਡੀ ਗਿਣਤੀ 'ਚ ਹੁੰਗਾਰਾ ਮਿਲਿਆ। ਇਸ ਸੰਬੰਧੀ ਪ੍ਰਿੰਟ ਮੀਡੀਆ ਦੀਆਂ ਵੀ ਖਬਰਾਂ ਇਸ ਹਫ਼ਤੇ 'ਚ ਲੱਗਣਗੀਆਂ ਜੀ। ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਵੀ ਉਹ ਜ਼ਰੂਰ ਦਿਖਾ ਦੇਣ ਤਾਂ ਕਿ ਇਸ ਦੇ ਨਾਲ ਫਿਰ ਜਿਹੜੇ ਸਾਡੇ ਦਰਸ਼ਕ ਇਹ ਚਾਹੁੰਦੇ ਨੇ ਕਿ ਵੀ ਐਕਚੁਅਲੀ ਮੌਕਲ ਤੇ ਮਾਹੌਲ ਕੀ ਸੀ ਜੀ, ਉਹ ਫਿਰ ਮੰਡੇ ਵਾਲੀ ਜਿਹੜੀ ਵਿਊਇੰਗ ਹੈ ਉਹਨੂੰ ਮਿਸ ਨਹੀਂ ਕਰਨਗੇ ਜੀ। ਸੋ ਜ਼ਰਾ ਦਿਖਾ ਦਿਓ। कश्मीर बनेगा, कश्मीर बनेगा। आजादियां जो है वो नेज़े की नोक पे ली जाती हैं। है ये मेरा पाकिस्तान है, तेरा पाकिस्तान है, ये मेरा पाकिस्तान है। इस पे दिल कुर्बान, इस पे जान भी कुर्बान है। नेहरू ने फाइनल रिपोर्ट सबमिट की तो उसमें कायदे आज़म मोहम्मद अली जिन्ना का एक भी डिमांड बीच में शामिल नहीं की गई। ਤੇ ਜਿਵੇਂ ਰਿਸਰਚਰਸ ਦੇ ਕਾਲਮ ਹੁੰਦੇ ਨੇ, ਸਵਾਲ ਪੁੱਛਦੇ ਇੱਕ ਥਾਂ ਤੇ ਉਹਨੇ ਪੁੱਛਿਆ ਕਿ ਵੀ ਤੁਸੀਂ ਸਾਊਥ ਏਸ਼ੀਆ ਦਾ ਕਿਸ ਨੂੰ ਸਭ ਤੋਂ ਜ਼ਿਆਦਾ ਆਪਣਾ ਮੋਟੀਵੇਸ਼ਨਲ ਇੰਸਪੀਰੇਸ਼ਨਲ ਲੀਡਰ ਮੰਨਦੇ ਹੋ? ਤੇ ਮੈਂ ਕਿਹਾ ਜੀ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ। ਸੈਕੂਲਰ ਲਬਾਦੇ ਵਾਲੇ ਗਾਂਧੀ ਤੇ ਨਹਿਰੂ ਸਨ ਜਿਨ੍ਹਾਂ ਬਾਰੇ ਕਾਇਦੇ ਆਜ਼ਮ ਦੇ ਸ਼ਬਦ ਨੇ ਕਿ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਜ਼ਾਹਰ ਹੈ ਕਿ ਉਹਨੇ ਇੱਕ ਲਬਾਦਾ ਸੈਕੂਲਰਿਜ਼ਮ ਦਾ ਰੱਖਿਆ। ਅੱਜ ਜਿਨ੍ਹਾਂ ਦੇ ਨਾਲ ਵਾਹ ਹੈ, ਜਿਸ RSS ਦੇ ਕੋਲ ਪਾਵਰ ਆਈ ਹੈ, ਜਿਨ੍ਹਾਂ ਦੇ ਪਿੱਛੇ 90 ਸਾਲ ਦੀ ਟ੍ਰੇਨਿੰਗ ਹੈ ਔਰ ਜਿਹੜੇ ਤਾਰੀਖ ਦੇ ਵਾਕਿਫ ਨੇ ਉਹ ਜਾਣਦੇ ਨੇ। आज का ये केक कायदे आज़म मोहम्मद अली जिन्ना और हमारे डॉक्टर अमरजीत सिंह नीलम जी और तमाम हमारे पंजाबी हमारे भाई, ये खुशियों में, क्योंकि ये खुशियां बड़ी आजकल थोड़ी होती हैं, एक वक्त आएगा कि हम यहीं पे खालिस्तान की आज़ादी का केक भी काटेंगे। लोगों को यहाँ पे बुलाए, माशियात पे, साइंस पे। आप डॉक्टर अमरजीत सिंह को देखें, उनकी फिलॉसफी, पॉलिटिकल साइंस पे उनको अबूर। एक वाकई जिसको आप ट्रू इंटेलेक्चुअल कह सकते हैं। मैंने देखा तो कायदे आज़म मेरे आइकॉन हैं, मेरे आइडियल हैं, वो रोल मॉडल लीडर हैं जिन्होंने बड़ी ईमानदार पॉलिटिक्स की,
बड़ी क्लियर पॉलिटिक्स। आज जब हम पॉलिटिक्स की बात करते हैं तो करप्शन और पॉलिटिक्स ये सिनोनिमस बन गए हैं, इनका एक ही मतलब होता है। एक ईमानदारी में रहते हुए और जिस अंदाज से उन्होंने अंग्रेजों और हिंदू गलबे वाली कांग्रेस से मुसलमानों को निजात दिलाई, पाकिस्तान क्रिएट किया, मैं समझता हूं कि यही मार्वल है। जब जिसको हम मुअज्जज़ा कहते हैं, अगर मुअज्जज़ा कहना है पॉलिटिकल फील्ड में तो उनका ये मुअज्जज़ा है। और मैं यही मैसेज देना चाहूंगा कि बहुत बार जो चीज़ आसानी से मिल जाती है उसकी हमें कदर नहीं होती। और 70 साल बाद आज अगर पाकिस्तान के एक तबके में ये डिबेट हो, बनना चाहिए था, नहीं बनना चाहिए था, वैसे होते ऐसे होते, आज आप भारत के नक्शे में मुसलमानों का 170-180 मिलियन है, उनका हाल देखो क्या है। सिख जो हैं 25 मिलियन है, उनका हाल देखो क्या है। क्रिश्चियंस 30 मिलियन है, उनका हाल क्या है। अगर पाकिस्तान ना होता तो यही हाल जो आज पाकिस्तान या इवन बांग्लादेश भी बन गया उनके मुसलमानों का भी होता। सो मैं समझता हूँ कि ये एक बड़ी मेहनत से और एक विजन के साथ कायदे आज़म का तोहफा है मुसलमान कौम को। इसको महफूज रखें, पैट्रियाटिक बने, इसकी हिफाजत करें। और ये देखिए कि क्या बात है कि हस्ती मिटती नहीं हमारी, कि 70 साल में अगर इतनी जंगें भारत ने मिटाने के लिए पाकिस्तान को क्या नहीं किया है। सोवियत यूनियन 1979 से 1991 तक वहाँ रहा, नेटो ने 10-12 साल में वहाँ क्या किया है, और आज भारत और दूसरी एजेंसीज वहाँ क्या कर रही हैं। इसके बावजूद अगर पाकिस्तान थ्राइविंग है, न्यूक्लियर है, रिलेटिवली इंडिया से प्रॉस्परस भी है। अगर आप वर्ल्ड रिपोर्ट्स देखेंगे तो आपको मालूम होगा कि पाकिस्तान कोई फेल्ड स्टेट नहीं है, पर इंडियंस का ऐसा प्रोपेगेंडा है। और आपका भी बहुत सारा मीडिया, मैं कई बार हैरान भी होता हूँ कि उनकी स्टोरी बाय कर लेते हैं। पाकिस्तान एक थ्राइविंग स्टेट है और विद द फेथ आगे बढ़ने की जरूरत। और हम भी आज सिख अगर खालिस्तान की तामीर की बात करते हैं, और मैंने ये ओपनली भी कहा है कि भाई पाकिस्तान के ओपिनियन मेकर्स, लॉ मेकर्स, डिसीजन मेकर्स खुल के खालिस्तान के हक में आए। अगर इंडिया शरारत कर रहा है, कभी बलूचिस्तान का इशू, कभी गिलगित का, कभी आजाद कश्मीर का, तो सिखों के तो 174 इतिहासिक गुरुद्वारे हैं, वहाँ सिख कम्युनिटी है पाकिस्तान में, हमारी तहजीबी कॉमननेस है। सो पाकिस्तान को भी ये जो जैसे पंजाबी में कहते हैं कि जी कुंड कट के गल ना करो, कुंड चुक के गल करो, कि नाउ पाकिस्तानी लीडरशिप शुड कम आउट। जी डॉक्टर साहब, ਸੋ ਅਸੀਂ ਆਰਗੇਨਾਈਜ਼ਰਸ ਦਾ ਫਿਰ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਪਲੇਟਫਾਰਮ ਦਿੱਤਾ ਜਿੱਥੇ ਅਸੀਂ ਆਪਣੀ ਗੱਲ ਖੁੱਲ੍ਹ ਕੇ ਕਰ ਸਕੇ, ਔਰ ਸਾਨੂੰ ਬਹੁਤ ਹੀ ਉਹਨਾਂ ਨੇ ਮਾਣ ਔਰ ਪਿਆਰ ਦਿੱਤਾ ਜੀ। ਕੱਲ੍ਹ ਅਸੀਂ ਓਪਨਿੰਗ ਸੈਗਮੈਂਟ ਕੀਤਾ ਸੀ ਕਿ ਕਿਵੇਂ RSS ਦਾ ਅਜੀਤ ਡੋਵਲ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਔਰ ਇਨਫੈਕਟ ਉਹੀ ਸਰਵੇ ਇਸ ਵੇਲੇ ਇੰਟੈਲੀਜੈਂਸ ਏਜੰਸੀਆਂ ਦਾ, ਔਰ ਉਸੇ ਹੀ ਗੜਵਾਲ ਨਾਲ ਜਿਹੜਾ ਰਾਜ ਚੀਫ ਹੈ ਉਹਦਾ ਵੀ ਸੰਬੰਧ ਹੈ, ਔਰ ਇਹ ਜਨਰਲ ਰਾਵਤ ਵੀ ਗੜਵਾਲੀ, ਔਰ RSS ਦੀ ਕਲੀਅਰੈਂਸ ਦੇ ਨਾਲ ਨਾਗਪੁਰ ਤੋਂ ਇਸ ਨੂੰ ਜਨਰਲ ਬਣਾਇਆ ਗਿਆ, ਕਿਵੇਂ 2 ਜਨਰਲਸ ਨੂੰ ਸੁਪਰਸੀਡ ਕੀਤਾ ਗਿਆ। ਇਸ ਪੀਰੀਅਡ 'ਚ ਬਹੁਤ ਸਾਰੀਆਂ ਸਟੋਰੀਜ਼ ਜਿਹੜੀਆਂ ਆਈਆਂ, ਉਹਦੇ 'ਚ ਇਹ ਸੀ ਕਿ ਇੱਕੋ ਹੀ ਜਨਰਲ ਸਿਨਹਾ ਨੂੰ ਸੁਪਰਸੀਡ ਕੀਤਾ ਗਿਆ ਸੀ 1983 ਚ ਇੰਦਰਾ ਗਾਂਧੀ ਨੇ ਉਹਨੂੰ ਛੱਡ ਕੇ ਤੇ ਵੈਦਿਆ ਨੂੰ ਬਣਾਇਆ। ਇਹ ਫਸਟ ਟਾਈਮ ਹੋਇਆ ਸੀ। ਔਰ ਸਾਡੇ ਕੱਲ੍ਹ ਦੇ ਸੈਗਮੈਂਟ ਤੋਂ ਬਾਅਦ ਸਾਨੂੰ ਇੱਕ ਬੜੇ ਉੱਚ ਆਰਮੀ ਆਫਿਸਰ ਰਿਟਾਇਰਡ, ਉਹਨਾਂ ਨੇ ਔਨ ਕੌਨਫੀਡੈਂਸ਼ੀਅਲਿਟੀ ਜਿਹੜੀ ਹੈ ਇਹ ਜਾਣਕਾਰੀ ਵੀ ਦਿੱਤੀ। ਉਹਨਾਂ ਨੇ ਕਿਹਾ ਜੀ ਕਿ ਕੱਲ੍ਹ ਜੋ ਤੁਸੀਂ ਸਿੱਖ ਜਨਰਲਸ ਨਾਲ ਜੋ ਸਲੂਕ 47 ਤੋਂ ਬਾਅਦ ਹੋਇਆ, ਜੋ ਦੀ ਤੁਸੀਂ ਬਰੀਫਿੰਗ ਦਿੱਤੀ, ਉਹ ਬਿਲਕੁਲ ਠੀਕ ਸੀ। ਔਰ ਉਹਨਾਂ ਨੇ ਇਹ ਮੈਨੂੰ ਕੋਟ ਕਰਕੇ ਕਿਹਾ ਕਿ 1957 ਦੇ ਵਿੱਚ, ਮਈ 1957 'ਚ ਜਦੋਂ ਕਿ ਜਿਹੜਾ ਐਗਜ਼ਿਸਟਿੰਗ ਜਨਰਲ ਸੀ ਉਹਦੀ ਸਰਵਿਸ ਖਤਮ ਹੋ ਰਹੀ ਸੀ, ਤੇ 2 ਸਿੱਖ ਜਨਰਲ ਜਿਹੜੇ ਨੇ ਉਹ ਸਭ ਤੋਂ ਉਹ ਸੀਨੀਅਰ ਮੋਸਟ ਸਨ, ਇੱਕ ਲੈਫਟੀਨੈਂਟ ਜਨਰਲ ਸੰਤ ਸਿੰਘ ਔਰ ਇੱਕ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ। ਔਰ ਇਹ ਦੋਨੋਂ ਹੀ ਲੈਫਟੀਨੈਂਟ ਜਨਰਲ ਸੰਤ ਸਿੰਘ ਔਰ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਜਿਹੜੇ ਨੇ, ਇਹ ਜਿਹੜੀ ਜਿਹਨੂੰ ਇੰਗਲੈਂਡ ਦੀ ਬੜੀ ਜ਼ਬਰਦਸਤ ਜਿੱਥੋਂ ਕਿ ਟ੍ਰੇਨਡ ਸੈਂਡਰਸ ਜਿਹੜੀ ਹੈ ਬੈਚ ਉਹਨੂੰ ਕਹਿੰਦੇ ਨੇ ਅਕੈਡਮੀ, ਉਸ ਦੇ ਜਿਹੜੇ ਨੇ ਉਹ ਗ੍ਰੈਜੂਏਟ ਸਨ। ਔਰ ਇਹਨਾਂ ਦੋਨਾਂ ਨੂੰ ਸੁਪਰਸੀਡ ਕਰਕੇ ਉਸ ਵੇਲੇ ਜਿਹੜਾ ਜਨਰਲ ਥਮਈਆ ਨੂੰ ਮਈ 1997 ਦੇ ਵਿੱਚ ਫੌਜ ਦਾ ਜਨਰਲ ਲਾਇਆ ਗਿਆ ਸੀ। ਉਹਨਾਂ ਨੇ ਕਿਹਾ ਵੀ ਇਹ ਦੋਨੋਂ ਹੀ, ਸੰਤ ਸਿੰਘ ਔਰ ਕੁਲਵੰਤ ਸਿੰਘ, ਸੈਕੰਡ ਵਰਲਡ ਵਾਰ ਦੇ ਵੇਲੇ ਦੇ ਵੀ ਬੜੇ ਸੀਜ਼ਨਡ ਜਨਰਲ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿਹੜੇ ਅੱਗੋਂ ਕਈ ਸਾਲਾਂ 'ਚ ਜਿਨ੍ਹਾਂ ਨੇ ਬਣਨਾ ਸੀ, ਉਹ ਜਿਹੜੇ 6-7 ਜਨਰਲ ਨੇ ਉਹਨਾਂ ਦਾ ਹੈਲੀਕਾਪਟਰ ਹਾਦਸਾ ਬਣਾ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਸੀ। ਸੋ
ਇਹ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਭਾਵੇਂ ਜਿਨ੍ਹਾਂ ਨੇ ਫੌਜ ਸਰਵ ਕੀਤਾ ਹੈ ਜਾਂ ਕੋਈ ਹੋਰ ਕੀਤਾ ਹੈ, ਉਹਨਾਂ ਨੇ ਪਹਿਲਾਂ ਉਹਨਾਂ ਦੀ ਤਨਖਾਹ ਉੱਥੋਂ ਨਿਕਲਦੀ ਸੀ, ਹੁਣ ਪੈਨਸ਼ਨ ਲੈਂਦੇ ਨੇ, ਖੁੱਲ੍ਹ ਕੇ ਆ ਨਹੀਂ ਸਕਦੇ। ਪਰ ਜਿਹੜੇ ਇਸ ਲੈਵਲ ਦੇ ਲੋਕ ਵੀ ਨੇ ਉਹ ਇਹ ਹੁਣ ਮਹਿਸੂਸ ਕਰਦੇ ਨੇ ਕਿ ਉਸ ਮੁਲਕ ਦੇ ਨਾਲ ਸਾਡਾ ਸਰਨਾ ਨਹੀਂ ਹੈ, ਸਾਨੂੰ ਆਪਣਾ ਮੁਲਕ ਬਣਾਉਣਾ ਪੈਣਾ ਹੈ, ਕਿਉਂਕਿ ਸਾਡੇ ਨਾਲ ਲਗਾਤਾਰਤਾ ਨਾਲ ਧੱਕਾ ਹੋਇਆ। ਸੋ ਇਹ ਇੱਕ ਐਡੀਸ਼ਨਲ ਜਾਣਕਾਰੀ। ਔਰ ਅੱਜ ਦੀ ਵਿਚਾਰ ਲਈ ਜਿਸ ਟੌਪਿਕ ਨੂੰ ਮੈਂ ਚੁਣਿਆ, ਅੱਜ ਕੱਲ੍ਹ ਜਿਹਨੂੰ ਲਿਬਰਲ ਲੈਂਗੁਏਜ ਦੇ ਵਿੱਚ ਹੌਲੀਡੇ ਸੀਜ਼ਨ ਕਹਿੰਦੇ ਨੇ, ਵੈਸੇ ਅਮਰੀਕਨ ਵੀ ਸਾਡੇ ਪੰਜਾਬੀਆਂ ਵਾਂਗ ਖਾਣ ਪੀਣ ਦੇ ਲਈ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਨੇ, ਕਦੇ ਹੱਸਣ ਦੇ ਨਾਂ 'ਤੇ, ਕਦੇ ਰੋਣ ਦੇ ਨਾਂ 'ਤੇ, ਕੋਈ ਨਾ ਕੋਈ ਸਾਰਾ ਸਾਲ ਰਹਿੰਦੀ ਹੈ ਫੈਸਟੀਵਿਟੀ। ਔਰ ਲੇਕਿਨ ਅਮਰੀਕਨਸ ਲਾਈਫ ਨੂੰ ਜਿਉਂਦੇ ਵੀ ਨੇ, ਭਰਪੂਰ ਜਿਉਂਦੇ ਨੇ। ਔਰ ਵੈਸੇ ਤਾਂ ਥੈਂਕਸਗਿਵਿੰਗ ਤੋਂ ਬਾਅਦ ਹੀ ਇਹਨਾਂ ਦਾ ਹੌਲੀਡੇ ਸੀਜ਼ਨ ਸ਼ੁਰੂ ਹੋ ਜਾਂਦਾ ਹੈ, ਔਰ ਸ਼ਾਪਿੰਗ ਦੂਸਰਾ ਇੱਧਰ ਉੱਧਰ। ਲੇਕਿਨ ਕ੍ਰਿਸਮਸ ਤੋਂ ਨਿਊ ਈਅਰ ਈਵ ਤੱਕ, ਪਹਿਲੇ ਜਨਵਰੀ 1 ਨੂੰ ਤਾਂ ਫਿਰ ਆਈ ਐਮ ਬ੍ਰੋਕ ਕਰਕੇ ਸੁੱਤੇ ਹੀ ਹੁੰਦੇ ਨੇ, ਕਿਉਂਕਿ ਨਿਊ ਈਅਰ ਈਵ ਦੇ ਉੱਤੇ ਹੀ ਸਾਰਾ ਖਰਚਾ ਔਰ ਜ਼ੋਰ ਲਾ ਦਿੱਤਾ ਹੁੰਦਾ। ਸੋ ਇਹ ਹੌਲੀਡੇ ਸੀਜ਼ਨ ਜਿਹੜਾ ਹੈ, ਇਸ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਇਕੱਲੇ ਅਮਰੀਕਾ ਦੇ ਵਿੱਚ $200 ਬਿਲੀਅਨ ਦੀਆਂ ਗਿਫਟਸ ਜਿਹੜੀਆਂ ਨੇ ਉਹ ਐਕਸਚੇਂਜ ਹੁੰਦੀਆਂ, $200 ਬਿਲੀਅਨ। ਔਰ ਇਸ ਤੋਂ ਇਲਾਵਾ ਜਿਹੜਾ ਸ਼ਾਪਿੰਗ 'ਚ ਟਾਈਮ ਵੇਸਟ ਹੁੰਦਾ ਹੈ, ਜਾਂ ਅਦਰਵਾਈਜ਼ ਸਟ੍ਰੈਸ ਲੈਵਲ ਕੀ ਹੁੰਦਾ ਹੈ, ਔਰ ਕਿੰਨਿਆਂ ਨੂੰ ਸਟ੍ਰੈਸ ਹੁੰਦੀ ਹੈ ਵੀ ਗਿਫਟ ਦੇਣੀ ਹੈ। ਕਈ ਡਾਕਟਰ ਕੋਲ ਤੁਰੇ ਹੁੰਦੇ ਨੇ ਮੈਡੀਸਨ ਲੈਣ ਵਾਸਤੇ। ਉਹ ਤਾਂ ਫਿਰ ਪਹਿਲੇ ਜਨਵਰੀ ਦਾ ਪਹਿਲਾ ਮਹੀਨਾ ਤਾਂ ਫਿਰ ਡਾਕਟਰਾਂ ਦਾ ਸੀਜ਼ਨ ਹੁੰਦਾ ਨਾ, ਪਹਿਲਾਂ ਤਾਂ ਕਾਰਡਾਂ ਵਾਲਿਆਂ ਦਾ ਸੀਜ਼ਨ ਹੁੰਦਾ, ਗਿਫਟਸ ਵਾਲਿਆਂ ਦਾ ਹੁੰਦਾ ਜੀ। ਸੋ ਜ਼ਾਹਰ ਹੈ ਕਿ ਕੁਝ ਚੀਜ਼ਾਂ, ਜਿਵੇਂ ਪਰਸੋਂ ਵੀ ਇੱਕ ਭੈਣ ਜੀ ਨਾਲ ਗੱਲ ਹੋ ਰਹੀ ਸੀ ਕਿ ਜਦੋਂ ਤੁਸੀਂ ਕਲਚਰ ਦੀ ਗੱਲ ਕਰਦੇ ਹੋ, ਮਜ਼ਹਬ ਦੇ ਮਾਮਲੇ 'ਚ ਕੋਈ ਜ਼ੁਲਮ ਕਰਨ ਵਾਲੇ ਨੇ, ਉਹ ਤੁਹਾਡੇ ਸਾਹਮਣੇ ਸ਼ਰਤ ਰੱਖਦੇ ਨੇ ਵੀ ਤੁਸੀਂ ਆ ਬਣ ਜਾਓ ਜਾਂ ਨਾ ਰਹੋ, ਜਿਵੇਂ ਅੱਜ ਹਿੰਦੂ ਤਵੀਆਂ ਦਾ ਜ਼ੋਰ ਹੈ ਜੀ, ਉਹਦੇ ਨਾਲ ਤੁਹਾਡੀ ਐਲੀਮੀਨੇਸ਼ਨ ਨਹੀਂ, ਤੁਸੀਂ ਜਾਂਦੇ ਨਹੀਂ, ਕਿਉਂਕਿ ਉਹਦੇ 'ਚ ਅੜਨ ਦੀ ਲਾਈਨ ਵੀ ਹੁੰਦੀ ਹੈ। ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਡਰ ਦੇ ਥੱਲੇ ਜਾਂ ਗਰੀਡ ਥੱਲੇ ਆ ਵੀ ਜਾਂਦੇ ਨੇ, ਲੇਕਿਨ ਉਹ ਤੁਹਾਨੂੰ ਸਰਵਾਈਵ ਕਰਾਉਂਦਾ। ਪਰ ਜਿਹੜਾ ਕਲਚਰ ਹੁੰਦਾ ਹੈ ਉਹ ਚੁੱਪਚਾਪ ਉਸ ਸਰਾਲ ਵਾਂਗ ਹੁੰਦਾ ਹੈ, ਜਿਵੇਂ ਸਾਡੇ ਉਹ ਸੱਭਿਆਚਾਰ 'ਚ ਜਿਹੜੇ ਕਿ ਸੁੱਤੀ ਪਏ ਦਾ ਲਹੂ ਪੀ ਜਾਂਦੀ ਹੈ। ਸਰਾਲ ਬਾਰੇ ਇਹ ਮਿੱਥ ਹੈ ਕਿ ਜੀ ਉਹ ਸੁੱਤੇ ਦਾ ਹੀ ਖੂਨ ਚੂਸ ਲੈਂਦੀ ਹੈ, ਸਨੇਕ ਵੈਰਾਈਟੀ ਜੀ। ਹੁਣ ਜਦੋਂ ਅਸੀਂ ਇਸ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਕਿ ਕਿਵੇਂ ਜਿਸ ਕਲਚਰ ਦੇ ਵਿੱਚ ਅਸੀਂ ਹਾਂ, ਅੱਜ ਤੁਸੀਂ ਆਲਮੋਸਟ ਹਰ ਘਰ ਦੇ ਵਿੱਚ ਕ੍ਰਿਸਮਸ ਟਰੀ ਦੇਖੋਗੇ ਜੀ। ਹੁਣ ਇਹ ਨਹੀਂ ਹੈ ਵੀ ਪੇਰੈਂਟਸ ਨੇ, ਕੁਝ ਮਾਮਲਿਆਂ 'ਚ ਪੇਰੈਂਟਸ ਨੇ ਚਾਹੇ ਵੀ ਹੋਏਗਾ ਕਿ ਵੀ ਜਿਹੜਾ ਅਸੀਂ ਆਪਣੀਆਂ ਵੈਲਿਊਜ਼ ਰੱਖੀਏ, ਪਰ ਜਦੋਂ ਬੱਚੇ ਬੱਚੀਆਂ ਤੁਹਾਡੇ ਸਕੂਲਾਂ 'ਚ ਜਾਂਦੇ ਨੇ ਉਸ ਪ੍ਰਭਾਵ ਨੂੰ ਕਬੂਲਦੇ ਨੇ ਜੀ। ਹੁਣ ਜੇ ਤੁਸੀਂ ਕ੍ਰਿਸਮਸ ਟਰੀ ਲਾਇਆ, ਫਿਰ ਉਹਦੇ ਥੱਲੇ ਗਿਫਟ ਵੀ ਰੱਖੋਗੇ ਜੀ, ਫਿਰ ਹੌਲੀ ਹੌਲੀ ਉਹਦਾ ਜਿਹੜੀ ਹੈ ਪੂਰੀ ਡੈਕੋਰੇਸ਼ਨ ਵਾਲਾ ਕੰਮ ਵੀ। ਔਰ ਇਸ ਦੇ ਨਾਲ, ਔਰ ਇਹ ਇਸ ਕਿਸਮ ਦਾ ਪਾਰਟ ਹੈ ਜਿਹਨੂੰ ਤੁਸੀਂ ਰੋਕ ਨਹੀਂ ਸਕਦੇ, ਡੱਕ ਨਹੀਂ ਸਕਦੇ, ਕਿਉਂਕਿ ਇਹ ਕਲਚਰਲ ਔਨਸਲੌਟ। ਇਸੇ ਤਰ੍ਹਾਂ ਹਿੰਦੂਤਵਾ ਦਾ ਕਲਚਰ, ਹੁਣ ਜਿਹੜੇ ਉੱਥੋਂ ਲੋਕ ਆਉਂਦੇ ਨੇ, ਹੁਣ ਸਾਨੂੰ ਲੱਗਦਾ ਹੈ ਕਿ ਵੀ ਉੱਥੇ ਦੇਖੋ ਉਹਨਾਂ ਨੇ ਕੀ ਕੀਤਾ, ਜਾਲੀ ਅਰਦਾਸ ਬਣਾ ਕੇ ਕਿਵੇਂ ਬੇਅਦਬੀ ਕੀਤੀ, ਕਿਵੇਂ ਘਰਾਂ ਦੇ ਵਿੱਚ ਔਰਤਾਂ ਵਰਤ ਰੱਖਣ ਲੱਗ ਗਈਆਂ, ਟਿੱਕੇ ਲੱਗੇ ਹੁੰਦੇ ਨੇ, ਬਿੰਦੀ ਲਾਈ ਹੁੰਦੀ ਹੈ ਵੱਡੀ, ਔਰ ਦੂਜੀ ਕਿ ਵੀ ਇਹ ਸਾਰਾ ਕੀ ਪਾਰਟ ਹੈ ਕੀ ਨਹੀਂ। ਪਰ ਉੱਥੇ ਸਭ ਨੂੰ ਇਸ 'ਚੋਂ ਕੋਈ ਨਹੀਂ ਲੱਗਦਾ ਹੈ ਕਿ ਵੀ ਇਹ ਕੋਈ ਉਹ ਵੈਲਿਊ ਸਾਡੇ ਨਾਲ ਮੇਲ ਨਹੀਂ ਖਾਂਦੇ, ਉਹ ਇੱਕ ਹਿੱਸਾ ਬਣ ਗਿਆ, ਉਹਦੀ ਐਕਸੈਪਟੈਂਸ ਹੈ, ਔਰ ਉਹ ਡੋਮੀਨੇਟ ਕਲਚਰ ਹੈ। ਇਸੇ ਤਰ੍ਹਾਂ ਤਿਉਹਾਰ ਵੀ ਹੁੰਦੇ ਨੇ। ਸੋ ਅੱਜ ਹੀ ਮੇਰੀਆਂ ਨਜ਼ਰਾਂ 'ਚੋਂ ਡਾਕਟਰ ਹਰਬੰਸ ਲਾਲ ਉਹਨਾਂ ਦਾ ਇੱਕ ਲੇਖ, ਉਹਨਾਂ ਦਾ ਬਲੌਗ ਹੁੰਦਾ ਗੁਜ਼ਰਿਆ, ਔਰ ਡਾਕਟਰ ਹਰਬੰਸ ਲਾਲ ਬਹੁਤ ਹੀ ਇੱਕ ਸਕਾਲਰਲੀ ਪਰਸਨ ਨੇ। ਇਹਨਾਂ ਦਾ ਜਿਹੜਾ ਇਹਨਾਂ ਨੇ ਡੀਲਿਟ ਨੇ, ਇਹ ਐਮਰਿਟਸ ਪ੍ਰੋਫੈਸਰ, ਚੇਅਰਮੈਨ ਡਿਪਾਰਟਮੈਂਟ ਆਫ ਫਾਰਮਾਕੋਲੋਜੀ ਐਂਡ ਨਿਊਰੋ ਸਾਇੰਸ, ਇਹ ਡਾਲਸ ਟੈਕਸਸ ਦੇ ਵਿੱਚ ਨੇ। ਇਸ ਤੋਂ ਇਲਾਵਾ ਪ੍ਰੋਫੈਸਰ ਐਮਰੇਟਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਤੇ ਪ੍ਰੈਜ਼ੀਡੈਂਟ ਨੇ ਅਕੈਡਮੀ ਆਫ ਗੁਰੂ ਗ੍ਰੰਥ ਸਾਹਿਬ ਸਟੱਡੀਜ਼। ਔਰ ਇਹਦੇ 'ਚ ਇਹਨਾਂ ਨੇ ਇਹ ਗੁਰਬਾਣੀ ਦੇ ਉੱਤੇ ਯਕੀਨ ਰੱਖਣ ਵਾਲੇ ਪੂਰੇ ਜਿਹੜੇ ਡਿਵਾਊਟ ਗੁਰਬਾਣੀ ਨੂੰ, ਉਸ ਦੀ ਅੰਡਰਸਟੈਂਡਿੰਗ 'ਚ ਇੰਟਰਫੇਥ ਮੂਵਮੈਂਟ, ਦੂਸਰਾ ਇਹਨਾਂ ਦਾ ਸੰਬੰਧ ਹਰੀਪੁਰ ਹਜ਼ਾਰਾ ਬੈਲਟ ਜਿਹੜੀ ਖੈਬਰ ਪਖਤੂਨਵਾ 'ਚ ਅੱਜ ਉਹਦੇ ਨਾਲ ਹੈ, ਔਰ ਪਾਕਿਸਤਾਨ ਵੀ ਇਤਿਹਾਸਕ ਗੁਰਦੁਆਰਿਆਂ ਦੇ ਨਾਲ ਵੀ ਜਿਹੜਾ ਸ਼ੁਰੂ ਦੇ ਵਿੱਚ ਇਹਨਾਂ ਨੇ ਰੋਲ ਅਦਾ ਕੀਤਾ ਉਹ ਸਾਰੇ ਜੀ। ਔਰ ਬੜੇ ਹੀ ਸੁਲਝੇ ਹੋਏ, ਬੇਸ਼ੱਕ ਕੁਝ ਮੁੱਦੇ ਹੁੰਦੇ ਨੇ ਜਦੋਂ ਤੁਸੀਂ ਸਿਧਾਂਤਕ ਜਾਂ ਰਹਿਤ ਮਰਿਆਦਾ ਦੇ ਹਵਾਲੇ ਨਾਲ ਕੁਝ ਚੀਜ਼ਾਂ ਡਿਸਕਸ ਕਰਦੇ ਹੋ,
ਉਹਦੇ 'ਚ ਕੋਈ ਜ਼ਰੂਰੀ ਨਹੀਂ ਕਿ ਹਰ ਇੱਕ ਦੇ ਨਾਲ ਐਗਰੀ ਹੋਣਾ ਜ਼ਰੂਰੀ ਹੁੰਦਾ ਹੈ, ਲੇਕਿਨ ਅਸੀਂ ਹਮੇਸ਼ਾ ਹੀ ਇਹ ਅਪਰੋਚ ਰੱਖਦੇ ਹਾਂ ਆਪਣੇ ਇਸ ਪ੍ਰੋਗਰਾਮ ਰਾਹੀਂ ਵੀ ਔਰ ਜੀਵਨ ਦੇ ਵਿੱਚ ਵੀ ਕਿ ਸਾਂਝ ਕੀਚੈ ਗੁਣਾ ਘੇਰੀ ਛੋੜ ਅਵਗੁਣ ਚੱਲੀਏ, ਕਿ ਗੁਣਾਂ ਦੀ ਸਾਂਝ ਜਿਹੜੀ ਹੈ ਔਰ ਜਿਹੜੇ ਚੰਗੇ ਪੋਜ਼ਿਟਿਵ ਟ੍ਰੇਟ ਨੇ ਉਹਨਾਂ ਨੂੰ ਅਡਾਪਟ ਕਰਨਾ ਔਰ ਜਿਹੜੇ ਖਾਸ ਤੌਰ 'ਤੇ ਗੁਰਬਾਣੀ ਦੇ ਰੰਗ ਵਿੱਚ ਰੰਗੇ ਹੋਏ ਜਿਹੜੇ ਕੋਈ ਕੰਮ ਕਰਦੇ ਨੇ ਉਹਨਾਂ ਦੇ ਲਈ ਅਸੀਂ ਜਿਹੜਾ ਹੈ ਸਾਡਾ ਸਿਰ ਝੁਕਦਾ ਔਰ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਬਹੁਤ ਜਿਹੜੀ ਹੈ ਉਹਨਾਂ ਦੀ ਕੰਟਰੀਬਿਊਸ਼ਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਟਰਾਂਸਲੇਸ਼ਨ, ਅੰਡਰਸਟੈਂਡਿੰਗ ਔਰ ਇਹ ਸਾਰੇ ਦੇ ਵਿੱਚ ਉਹਨਾਂ ਨੇ ਜਿਹੜੇ ਆਪਣਾ ਬਲੌਗ ਸੈਲੀਬ੍ਰੇਟਿੰਗ ਨਿਊ ਸੀਜ਼ਨਸ, ਕਿ ਅਸੀਂ ਇਹ ਜਦੋਂ ਸਾਰਾ ਪੋਪ ਲੀਲਾ ਦੇਖਦੇ ਹਾਂ, ਖਰਚਿਆਂ ਦੀ, ਛੁੱਟੀਆਂ ਦੀ ਹੋ ਹੱਲਾ ਜੀ, ਤੇ ਫਿਰ ਜਿਹੜੇ ਸਪਿਰਿਚੁਅਲੀ ਓਰੀਐਂਟਡ ਲੋਕ ਨੇ ਔਰ ਖਾਸ ਤੌਰ 'ਤੇ ਇਹਨਾਂ ਨੇ ਕਿਉਂਕਿ ਗੁਰਮਤ ਦੇ ਸਿੱਖੀ ਦੇ ਹਵਾਲੇ ਨਾਲ ਗੱਲ ਕੀਤੀ, ਪਰ ਇਹ ਗੱਲ ਜਿਹੜੇ ਸਪਿਰਿਚੁਅਲੀ ਓਰੀਐਂਟਡ ਮੁਸਲਮਾਨ ਨੇ, ਈਸਾਈ ਨੇ, ਈਵਨ ਹਿੰਦੂ ਨੇ, ਬੁੱਧਿਸਟ ਨੇ, ਕੋਈ ਵੀ ਜਿਹੜਾ ਅੰਦਰ ਦੇ ਨਾਲ ਜਾਂ ਈਵਨ ਸਪਿਰਿਚੁਅਲਿਟੀ 'ਚੋਂ ਵੀ ਜੇ ਇਸ ਗੱਲ ਨੂੰ ਲੈ ਆਵਾਂ ਕਿ ਜਿਹੜੇ ਇਨਸਾਨੀ ਕਦਰਾਂ ਕੀਮਤਾਂ 'ਚ ਯਕੀਨ ਰੱਖਦੇ ਨੇ, ਹਿਊਮੈਨੀਟੇਰੀਅਨ ਵੈਲਿਊਜ਼ 'ਚ ਯਕੀਨ ਰੱਖਦੇ ਨੇ, ਇਨਸਾਨ ਦੀ ਪੀੜ ਨੂੰ ਸਮਝਦੇ ਨੇ, ਜਿਹੜੇ ਆਪਣੇ ਪਰਿਵਾਰ ਜਾਂ ਆਪਣੇ ਸੁੱਖ ਤੋਂ ਬਿਯੋਂਡ ਸੋਚ ਸਕਦੇ ਨੇ ਕਿ ਭਾਈ ਜਿਹੜਾ ਜ਼ਿੰਦਗੀ ਦੇ ਵਿੱਚ ਕਿਵੇਂ ਚਾਰ ਚਫੇਰੇ ਗਮ ਵੀ ਹੈ, ਦੁੱਖ ਵੀ ਹੈ, ਕਿਵੇਂ ਉਹ ਲੋਕ ਨੇ ਜਿਹੜੇ ਲੋੜਵੰਦ ਵੀ ਨੇ। ਔਰ ਇਹ ਠੀਕ ਹੈ ਕਿ ਮਦਰ ਟੈਰੇਸਾ ਬਣਨਾ ਜਾਂ ਭਗਤ ਪੂਰਨ ਸਿੰਘ ਪਿੰਗਲਵਾੜਾ ਬਣਨਾ ਜਾਂ ਈਦੀ ਬਣਨਾ, ਪਾਕਿਸਤਾਨ ਦੇ ਵਿੱਚ ਈਦੀ ਫਾਊਂਡੇਸ਼ਨ ਨੇ ਬਹੁਤ ਜ਼ਿਆਦਾ ਕੰਮ ਕੀਤਾ ਔਰ ਇੱਥੇ ਵੀ ਜਿਹੜੇ ਲੋਕ ਜਿਨ੍ਹਾਂ ਨੇ ਜ਼ਿੰਦਗੀ ਦਿੱਤੀ ਹੋਈ ਹੈ ਇਹਨਾਂ ਫੀਲਡਸ ਨੂੰ, ਉਹਨਾਂ ਦਾ ਤਾਂ ਕੋਈ ਰੀਅਲ ਅਸਲੀ ਸੰਤ ਕਹਾਣ ਦਾ ਹੱਕ ਉਹੀ ਰੱਖਦੇ ਨੇ। ਲੇਕਿਨ ਫਿਰ ਵੀ ਜਦੋਂ ਕਿ ਅਸੀਂ ਇਸ ਐਵਰੇਜ ਸੁਸਾਇਟੀ ਦੇ ਵਿੱਚ ਗ੍ਰਸਤ ਜੀਵਨ ਜਿਉਂਦੇ ਹਾਂ, ਜਿਹੜੇ ਲੋਕ ਇਸ ਸਮਾਜ ਦੇ ਵਿੱਚ ਸੁਸਾਇਟੀ 'ਚ ਬੇਸ਼ੱਕ ਕਲਚਰ ਦੇ ਵਿੱਚ ਹੀ ਹੈ, ਉਹਨਾਂ ਦੇ ਲਈ ਕੀ ਗਾਈਡਲਾਈਨ ਹੈ ਕਿ ਵੀ ਕਿਵੇਂ ਸੈਲੀਬ੍ਰੇਟਿੰਗ ਨਿਊ ਸੀਜ਼ਨਸ। ਸੋ ਮੈਂ ਉਹਨਾਂ ਦਾ ਰਾਈਟ ਅਪ ਇੰਗਲਿਸ਼ 'ਚ ਹੈ, ਉਹਨੂੰ ਮੈਂ ਕੁਇਕਲੀ ਪੜ੍ਹਾਂਗਾ ਔਰ ਉਹਨਾਂ ਨੇ ਇਹਨੂੰ ਗੁਰਬਾਣੀ ਦੀਆਂ ਕੋਟਸ ਦੇ ਨਾਲ ਅਮੀਰ ਬਣਾਇਆ ਔਰ ਕਿਉਂਕਿ ਹੌਲੀਡੇ ਸੀਜ਼ਨ ਚੱਲ ਰਿਹਾ ਤੇ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਜਾਣਕਾਰੀ ਹੈ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਆਪਾ ਪੜਚੋਲ, ਵੀ ਤੁਸੀਂ ਆਪਣੇ ਆਪ ਦੇ ਨਾਲ ਇੰਟਰੋਵਰਟ ਹੋ ਕੇ ਇਹਦੇ 'ਚੋਂ ਕੁਛ ਲੱਭ ਸਕਦੇ ਹੋ। ਨਿਊ ਈਅਰਸ ਇਜ਼ ਦਾ ਟਾਈਮ when greeting cards, gifts and good wishes pour in from friends, colleagues and relatives. They express warm sentiments, but also a lot of wealth changes hands. Oftentimes, these wishes are wrapped up in costly packages and in psychological hang-ups. बड़ी खूबसूरत लैंग्वेज लिखी है उन्होंने कि भाई ये सारा समय है जदों के दोस्त मित्र सज्जन गिफ्ट्स कार्ड्स गुड विशेस देणगे, उन्होंने बड़े ਵਾਰਮ ਸੈਂਟੀਮੈਂਟਸ ਵਾਲੇ ਸ਼ਬਦ ਹੁੰਦੇ ਨੇ, ਉਹਨਾਂ ਨੂੰ ਜਿਹੜਾ ਬਹੁਤ ਸਾਰਾ ਧਨ ਖੱਬੇ ਸੱਜੇ ਉਹਨਾਂ ਗਿਫਟਸ ਰਾਹੀਂ ਜਾਂਦਾ ਹੈ ਔਰ ਉਹਨੂੰ ਬੜੇ ਮਹਿੰਗੇ ਕਾਗਜ਼ ਔਰ ਸਾਈਕੋਲੋਜੀਕਲ ਹੈਂਗਅਪਸ, ਹੁਣ ਇਹ ਨਹੀਂ ਐਕਸਪਲੇਨ ਹੋ ਸਕਣਾ ਵੀ ਕੀ ਹੈ, ਉਹਦੇ ਨਾਲ ਹੁੰਦਾ। ਇਨ ਅਮਰੀਕਾ ਓਵਰ $200 billion are spent on gifts every year. That comes to hundreds of dollars spent on gifts by every American, and this is repeated every year. These figures do not take into account the amount of time spent in shopping for gifts along with the intense anxiety and stress that goes with gift hunting. ये मैं already ਜ਼ਿਕਰ ਕਰ ਚੁੱਕਾ ਹਾਂ ਕਿ ਵੀ 200 ਬਿਲੀਅਨ ਤੋਂ ਜ਼ਿਆਦਾ ਦਾ ਖਰਚ ਹੈ ਔਰ ਇਹਦੇ 'ਚੋਂ ਟਾਈਮ ਔਰ ਜਿਹੜਾ ਸਟ੍ਰੈਸ ਹੈ ਉਹ ਇਹਦੇ 'ਚ ਇਨਕਲੂਡਡ ਨਹੀਂ ਹੈ। Is there an alternative to the expense and stress? ਕਿ ਇਹਦਾ ਕੋਈ ਬਦਲ ਹੈ ਖਰਚਾ ਔਰ ਜਿਹੜਾ ਅਸੀਂ ਸਟ੍ਰੈਸ ਲੈਂਦੇ। Economists, for example, suggest that we abandon the pretense and simply exchanging piles of money in the form of coins, currency or gift cards. I am not sure that it is a real solution. उन्होंने कहा जी ਜਿਹੜੇ ਆਰਥਿਕ ਮਾਹਿਰ ਨੇ ਉਹ ਤਾਂ ਇਹ ਸੁਜੈਸਟ ਕਰਨਗੇ ਕਿ ਵੀ ਅਸੀਂ ਸਿੱਧਾ ਹੀ ਪੈਸੇ ਦਾ ਹੀ ਲੈਣ ਦੇਣ ਕਰੀਏ, ਇੱਕ ਹੱਥ 'ਚੋਂ ਗਿਆ ਦੂਜੇ 'ਚ ਗਿਆ ਔਰ ਪਰ ਇਹ ਕਹਿੰਦੇ ਨੇ ਕਿ ਵੀ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਉਹਦਾ ਕੋਈ ਹੱਲ ਹੈ। Is there a solution in the realm of spirituality to get us out of this stressful rut that we go through every year? ਕਿ ਰੂਹਾਨੀਅਤ ਦੇ ਤੌਰ 'ਤੇ, ਅਧਿਆਤਮ ਦੇ ਤੌਰ 'ਤੇ ਦਾ ਕੋਈ ਹੱਲ ਹੈ ਇਸ ਦਾ, ਜਿਹਦੇ ਕਿ ਹਰ ਸਾਲ ਅਸੀਂ ਇਸ ਉਲਝਣ ਦੇ ਵਿੱਚ ਫਸੇ ਹੁੰਦੇ? Are there gifts that can soothe and heal rather than produce waste and cause anxiety? ਕਿ ਐਸੀ ਕੋਈ ਗਿਫਟ ਹੈ ਜਿਹੜੀ ਸਾਡੇ ਅੰਦਰ ਠੰਡ ਦੇ ਔਰ ਸਾਨੂੰ ਅੰਦਰੋਂ ਨਿੱਘ ਔਰ ਗਰਮਾਹਟ ਦੇ ਬਜਾਏ ਇਸ ਦੇ ਕਿ ਅਸੀਂ ਵੇਸਟ ਕ੍ਰੀਏਟ ਕਰੀਏ, ਟਨਸ ਆਫ
ਵੇਸਟ ਕ੍ਰੀਏਟ ਹੁੰਦਾ ਹੈ, ਜੋ ਕਾਗਜ਼ ਰੈਪਰ ਦੂਜੇ ਐਂਡ ਐਂਗਜ਼ਾਇਟੀ ਪਰੇਸ਼ਾਨੀ। देयर आर alternatives, ਇਸ ਦੇ ਹੱਲ ਨੇ ਔਰ ਇਸ ਦੇ ਬਦਲ ਨੇ। ਵਾਈ ਨਾਟ ਕੰਸੀਡਰ ਲਾਂਚਿੰਗ ਏ ਕਲਚਰ ਆਫ ਗ੍ਰੈਟੀਟਿਊਡ that is appreciation of the spiritual nature of each individual। ਉਹਨਾਂ ਨੇ ਕਿਹਾ ਵੀ ਕਿਉਂ ਨਾ ਅਸੀਂ ਇੱਕ ਸ਼ੁਕਰਾਨੇ ਦਾ ਕਲਚਰ ਕ੍ਰੀਏਟ ਕਰੀਏ, ਕਲਚਰ ਆਫ ਗ੍ਰੈਟੀਟਿਊਡ, ਜਿਹਦੇ 'ਚ ਅਸੀਂ ਹਰ ਵਿਅਕਤੀ ਦੇ ਅੰਦਰ ਜਿਹੜਾ ਉਹਦਾ ਇੱਕ ਰੂਹਾਨੀ ਜੁਜ਼ ਹੈ, ਜਦੋਂ ਉਸ ਰੱਬ ਦੀ ਖਲਕਤ ਦੀ ਅਸੀਂ ਗੱਲ ਕਰਦੇ ਹਾਂ ਤੇ ਹਰ ਬੰਦੇ ਦੇ ਵਿੱਚ ਉਹ ਰੱਬ ਦਾ ਕਣ ਹੈ, ਰੱਬ ਦਾ ਨੂਰ ਹੈ, ਰੱਬ ਦਾ ਬਣਾਇਆ ਹੋਇਆ ਹੈ। We could instead highlight the gifts that are continuously being bestowed upon us by life itself. Certainly, we Sikhs consider life as a divine gift and the most precious of all gifts। उन्होंने कहा कि भी ये जिहड़ा असली साडी गिफ्ट है ਉਹ ਇਹ ਹੈ ਕਿ ਵੀ ਜਿਹੜੀ ਸਾਨੂੰ ਰੱਬ ਨੇ ਕਿੰਨੀਆਂ ਚੀਜ਼ਾਂ ਦੇ ਨਾਲ ਮਾਲਾ ਮਾਲ ਕੀਤਾ ਹੈ ਔਰ ਸਿੱਖ ਹੋਣ ਦੇ ਨਾਤੇ ਅਸੀਂ ਵੈਸੇ ਹੀ ਇਸ ਸਰੀਰ ਨੂੰ ਰੱਬ ਦੀ ਦਾਤ ਸਮਝਦੇ ਹਾਂ ਤੇ ਜਿੰਨੀਆਂ ਦੁਨੀਆ 'ਚ ਦਾਤਾਂ ਨੇ ਉਹਨਾਂ ਸਭ ਨਾਲੋਂ ਜਿਹੜਾ ਕੀਮਤੀ ਹੈ ਇਹ ਮਨੁੱਖੀ ਵਜੂਦ ਹੈ, ਮਨੁੱਖੀ ਸਰੀਰ ਹੈ। There are so many different occasions for gift giving, each with their own justification. Let me limit myself here to birthdays and yearly transitions, which in Western cultures are one of the major reasons to exchange gifts. These occasions celebrate the passage of time, but let's take that back a step further. Shouldn't our celebration be about expressing gratitude for the gift of living a good life itself? ਉਹ ਕਹਿੰਦੇ ਨੇ ਕਿ ਵੀ ਹੁਣ ਮੈਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੇ ਨਾਲ ਇਹ ਕਹਿਣਾ ਚਾਹੁੰਦਾ ਕਿ ਹਰ ਚੀਜ਼ ਦੀ ਭਾਵੇਂ ਜਸਟੀਫਿਕੇਸ਼ਨ ਹੈ, ਅਸੀਂ ਬਰਥਡੇ ਹੋਣ ਹੋਰ ਸਾਲ ਤੋਂ ਬਾਅਦ ਹਰ ਬਰਥਡੇ ਦੇ ਉੱਤੇ ਵੈਸਟਰਨ ਕਲਚਰ ਦੇ ਮੁਤਾਬਕ ਗਿਫਟਸ ਐਕਸਚੇਂਜ ਕਰਦੇ ਹਾਂ ਔਰ ਅਸੀਂ ਇਹਦੇ 'ਚ ਸੈਲੀਬ੍ਰੇਟ ਕਰਦੇ ਹਾਂ ਕਿ ਵਕਤ ਗੁਜ਼ਰਿਆ। ਸਾਲ ਦਾ ਤਾਂ ਮਤਲਬ ਇਹ ਹੈ ਨਾ ਇੱਕ ਸਾਲ ਹੋਰ ਬੀਤ ਗਿਆ। ਉਹਨਾਂ ਨੇ ਕਿਹਾ ਜੀ ਅਸੀਂ ਇਹ ਸੈਲੀਬ੍ਰੇਟ ਕਰਦੇ ਹਾਂ, ਪਰ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਇੱਕ ਸਟੈਪ ਹੋਰ ਫਰਦਰ ਜਾਈਏ ਔਰ ਅਸੀਂ ਇਸ ਗੱਲ ਨੂੰ ਸੈਲੀਬ੍ਰੇਟ ਕਰੀਏ ਕਿ ਕਿਵੇਂ ਰੱਬ ਨੇ ਸਾਨੂੰ ਇਹ ਗਿਫਟ ਆਫ ਲਾਈਫ ਦਿੱਤੀ ਹੈ, ਇਹ ਜ਼ਿੰਦਗੀ ਦਾ ਜਿਹੜਾ ਤੋਹਫਾ ਹੈ ਇਹ ਰੱਬ ਨੇ ਸਾਨੂੰ ਦਿੱਤਾ ਹੈ। ਵਾਈਲ ਰੀਡਿੰਗ ਅਬਾਊਟ ਬਰਥਡੇਜ਼ ਐਂਡ ਏਜਿੰਗ in the Shri Guru Granth Sahib, I realized that at a birthday, when our circle of friends and relatives are expressing jubilation, we lose another year from our life. This loss may not be insignificant for many of us with salt and pepper here. As we grow older and amass wisdom and wealth, we proportionately give up opportunity to enjoy these treasures. Bhagat Kabir, while writing in Guru Granth Sahib, brings home this lesson. जननी जानत सुत बड्डा होत है, इतना को ना जाने जे दिन दिन अवध कटत है। ਹੁਣ ਇਹਦੇ 'ਚ ਇਹਨਾਂ ਨੇ ਕਬੀਰ ਸਾਹਿਬ ਦਾ ਇਹ ਸ਼ਬਦ ਹੈ ਕਿ ਵੀ ਮਾਂ ਇਹ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਉਹ ਜਦੋਂ ਵੱਡਾ ਹੋ ਰਿਹਾ ਹੈ ਪਰ ਉਹਦੀ ਉਮਰ ਦਾ ਹਰ ਸਾਲ ਤਾਂ ਘਟ ਰਿਹਾ ਔਰ ਜਿਹੜਾ ਪੂਰਾ ਸ਼ਬਦ ਹੈ ਉਹ ਹੈ ਵੀ मोर मोर कर अदक लाड धर, पेखत ही जम राओ हसै, ऐसा तैं जग भरम लाया, कैसे बूझे जब मोया है माया। कि माँ कह रही है मेरा मेरा ते जमराज जिहड़ा एंजल ऑफ डेथ इजराइल धर्मराज जमराज वो कह रहा नहीं मेरा मोर कि भी वो मेरे वाल तुरिया आउंदा। जो उम्र घट रही है तो अल्टीमेटली जिहड़ी जर्नी है उधर टुवर्ड्स डेथ जा रही है। सो उन्होंने कहा भी असीं ਸਾਰੇ ਹੀ ਜਿਨ੍ਹਾਂ ਦੀਆਂ ਹੁਣ ਕਰੜ ਬਰੜੀਆਂ ਦਾੜੀਆਂ ਹੋ ਗਈਆਂ, ਚਿੱਟੀਆਂ ਹੋ ਗਈਆਂ, ਅਸੀਂ ਜਿਹੜੀ ਹੈ ਸਾਲਟ ਐਂਡ ਪੈਪਰ ਇਹਦੀ ਵਾਲੀ ਜਿਹੜਾ ਪਾਰਟ ਹੈ ਸਾਲਟ ਐਂਡ ਪੈਪਰ ਬੀਅਰਡ, ਦਿਸ ਲੋਟਸ ਮੇ ਨਾਟ ਬੀ ਇਨਸਿਗਨੀਫਿਕੈਂਟ। ਕਹਿੰਦੇ ਕੋਈ ਘੱਟ ਹੈ ਕਿ ਵੀ ਕਿੱਥੋਂ ਤੁਰੇ ਸੀ ਕਿੱਥੇ ਆ ਗਏ। ਐਵਰੀ ਮਦਰ ਸੈਲੀਬ੍ਰੇਟਸ ਐਂਡ ਟੇਕਸ ਪਲੇਸ਼ਰਸ ਇਨ ਬਿਲੀਵਿੰਗ ਦੈਟ ਹਰ ਚਾਈਲਡ ਇਜ਼ ਗਰੋਇੰਗ ਅਪ ਵਿਦ ਐਵਰੀ ਬਰਥਡੇ ਸ਼ੀ celebrates, she doesn't realize that her son's or her daughter's life is actually diminishing by a year per birthday. Guru Arjan Sahib brings this point home with another perspective on page 207 of Guru Granth Sahib. Raj joban avd jo disai sab kich jag mein ਘਾਟਿਆ। ਫਿਰ ਉਹਨਾਂ ਨੇ ਗੁਰੂ ਅਰਜਨ ਸਾਹਿਬ ਦਾ ਸ਼ਬਦ ਕੋਟ ਕੀਤਾ ਕਿ ਰਾਜ ਸਿਖਰ ਤੇ ਹੁੰਦਾ ਹੈ ਫਿਰ ਉਹ ਘਟਦਾ ਹੈ। ਜੋਬਨ ਇੱਕ ਵਾਰੀ ਭਰ ਜਵਾਨੀ ਹੁੰਦੀ ਹੈ ਫਿਰ ਜਵਾਨੀ ਵੀ ਭੱਜਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਉਮਰ ਹੈ ਇਹ ਘਟਦੀ ਚਲੀ ਜਾਂਦੀ ਹੈ। ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੋਂ ਜਿਹੜਾ ਕੋਟ ਕੀਤਾ ਹੈ, ਹਉ ਸੰਚੋ ਹਉ ਖਾਟੜਾ ਸਗਲੀ ਅਵਧ ਬਿਹਾਣੀ। I think
that I am earning profits and getting richer with advancing age without realizing that my lifespan is declining in similar proportions. ਕਿ ਵੀ ਜੇ ਅਸੀਂ ਜਿਹਨੂੰ ਅਸੀਂ ਆਸਾ ਦੀ ਵਾਰ 'ਚ ਪੜ੍ਹਦੇ ਹਾਂ ਕਿ ਜਰ ਆਈ ਜੋਬਨ ਹਾਰਿਆ, ਕਿ ਬੁਢਾਪਾ ਆ ਗਿਆ ਔਰ ਜੋਬਨ ਜਾ ਰਿਹਾ, ਔਰ ਇਹੀ ਉਹਨਾਂ ਨੇ ਯਾਦ ਕਰਵਾਇਆ ਕਿ ਵੀ ਅਸੀਂ ਧਨ ਖੱਟ ਰਹੇ ਪਰ ਉਸ ਦੇ ਨਾਲ ਹੀ ਜਿਹੜਾ ਲਾਸ ਹੋ ਰਿਹਾ ਉਹ ਸਾਡੀ ਜ਼ਿੰਦਗੀ ਜਵਾਨੀ ਔਰ ਉਹ ਸਟੇਜ ਆ ਜਾਂਦੀ ਹੈ ਕਿ ਤੁਸੀਂ ਧਨ ਇਕੱਠਾ ਕਰਦਿਆਂ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਵੇੜਾ ਲੰਘ ਗਿਆ ਜਦੋਂ ਵਕਤ। ਜੀ ਸੋ ਸ਼ੁੱਡ ਦਾ ਨਿਊ ਈਅਰ ਔਰ ਅ ਬਰਥਡੇ ਬੀ ਐਨ ਓਕੇਸ਼ਨ ਫॉर ਯੂਫੋਰੀਆ ਔਰ ਫॉर ਇੰਟਰੋਸਪੈਕਸ਼ਨ? ਕਿ ਜਨਮ ਦਿਨ ਨੂੰ ਤੁਸੀਂ ਹਵਾ ਦੇ ਵਿੱਚ ਗੁਬਾਰੇ ਉੱਡ ਰਹੇ ਨੇ, ਦੂਜਾ ਹੋਰ ਵੀ ਇਹ ਹੋਣਾ ਚਾਹੀਦਾ ਜਾਂ ਇੰਟਰੋਸਪੈਕਸ਼ਨ ਹੈ ਆਪਾ ਪੜਚੋਲ, ਆਪਣੇ ਆਪ ਦੇ ਨਾਲ ਗੱਲਬਾਤ ਵੀ ਅਸੀਂ ਤੁਰੇ ਕਿੱਥੋਂ ਸੀ, ਜ਼ਿੰਦਗੀ ਦਾ ਮਕਸਦ ਕੀ ਸੀ, ਕਿੱਥੇ ਕਾ ਕੇ ਅਸੀਂ ਖਲੋਤੇ? The answer could be yes or no. It depends on what aspect of our growth and life we look at. ਕਿ ਵੀ ਅਸੀਂ ਕਿਸ ਆਸਪੈਕਟ ਤੋਂ ਜ਼ਿੰਦਗੀ ਨੂੰ ਦੇਖਦੇ ਹਾਂ। A considerable amount of research has begun to focus on the concept of measuring life independent of yearly calendars. It's rather counting of a healthy life expectancy, an active life expectancy, a disability-free lifespan, an altruistic lifespan, a functional life expectancy, and a purposeful longevity, a life that is a gift to enjoy and is fulfilling its fundamental objectives. ਉਹਨਾਂ ਨੇ ਕਿਹਾ ਵੀ ਹੁਣ ਕਿਉਂਕਿ ਉਮਰ ਵੀ ਵੱਧ ਰਹੀ ਹੈ, ਲੌਂਜੇਵਿਟੀ ਹੋਈ ਹੈ, ਕਿੱਥੇ ਲਾਈਫ ਸਪੈਨ 40-45 ਸਾਲ ਸੀ, ਹੁਣ 70-75 ਸਾਲ ਹੈ, ਵੇਰੀ ਕਰਦਾ ਹਰ ਮੁਲਕ ਦੇ ਵਿੱਚ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜ਼ਿੰਦਗੀ ਦੇ ਸਾਲ ਵਧੇ ਨੇ, ਕੁਆਲਿਟੀ ਥੱਲੇ ਨੂੰ ਗਈ ਹੈ। ਸੋ ਉਹਨਾਂ ਨੇ ਕਿਹਾ ਵੀ ਹੁਣ ਕੈਲੰਡਰਸ ਦੇ ਨਾਲ ਜ਼ਿੰਦਗੀ ਮੈਸ਼ਰ ਨਹੀਂ ਸ਼ਾਇਦ ਹੁੰਦੀ, ਉਹਦੇ 'ਚ ਇਹ ਹੈ ਵੀ ਤੁਹਾਡੀ ਸਿਹਤ ਹੈਲਥੀ ਹੈ, ਐਕਟਿਵ ਹੈ ਤੁਹਾਡੀ ਜ਼ਿੰਦਗੀ, ਡਿਸੇਬਿਲਿਟੀ ਤਾਂ ਨਹੀਂ ਹੈ, ਜਾਂ ਤੁਹਾਡਾ ਜੀਵਨ ਪਰ ਐਲਟਰੁਇਸਟਿਕ ਹੁੰਦਾ ਕਿ ਪਰਉਪਕਾਰੀ ਹੋ, ਤੁਸੀਂ ਲੋਕਾਂ ਦੇ ਭਲੇ ਦਾ ਕੰਮ ਕਰ ਰਹੇ ਹੋ, ਫਾਈਲੈਂਥਰੋਪਿਸਟ ਵੀ ਕਹਿੰਦੇ ਨੇ। ਔਰ ਇਹ ਸਾਰਾ ਜਿਹੜਾ ਦੇਖਣ ਵਾਲਾ ਹੈ, ਔਰ ਇਸ ਨੂੰ ਹੀ ਗੁਰੂ ਸਾਹਿਬ ਨੇ ਯਾਦ ਕਰਵਾਇਆ ਸੀ ਵੀ ਇਹ ਜਿਹੜੀ ਚੇਂਜ ਹੈ ਚਾਰ ਚਫੇਰੇ, ਜਦੋਂ ਅਸੀਂ ਸੋਹਿਲਾ ਪੜ੍ਹਦੇ ਹਾਂ, ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਓ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਇਹ ਹੁਣ ਕੈਲਕੂਲੇਸ਼ਨ ਸੀ ਜਿਹਨੂੰ ਅਸੀਂ ਘੰਟਾ ਮਿੰਟ ਸੈਕਿੰਡ ਕਹਿੰਦੇ ਹਾਂ। ਪੁਰਾਣੇ ਵੇਲੇ 'ਚ ਵਿਸਾ ਸੀ, ਚਸਾ ਸੀ, ਫਿਰ ਘੜੀ ਸੀ, ਫਿਰ ਪਹਿਰ ਸੀ, 8 ਪਹਿਰ ਹੁੰਦੇ ਨੇ ਦਿਨ ਦੇ, 3-3 ਘੰਟੇ ਦਾ ਇੱਕ ਪਹਿਰ ਹੁੰਦਾ। ਔਰ ਇਹ ਸਾਰੇ ਨੂੰ ਇਹਨਾਂ ਨੇ ਕਿਹਾ ਕਿ ਵੀ ਅਲਟੀਮੇਟਲੀ ਹੁਣ ਇਹ ਡਿਵੀਜ਼ਨ ਦੇ ਨਾਲੋਂ ਡਿਵੀਜ਼ਨ ਤਾਂ ਇਹ ਹੋ ਰਹੀ ਹੈ ਕਿ ਵੀ ਗੋਡੇ ਦੁਖਦੇ ਨੇ, ਕੀ ਹੈ, ਹੈਲਥੀ ਹੈ, ਵੀਲ ਚੇਅਰ 'ਤੇ ਹੈ, ਕੀ ਔਰ ਵੱਡੀ ਪ੍ਰੋਬਲਮ ਹੋ ਰਹੀ ਹੈ। ਜਾਪਾਨ ਵਰਗੇ ਮੁਲਕ 'ਚ 1/3 ਪਾਪੂਲੇਸ਼ਨ ਜਿਹੜੀ ਹੈ ਉਹ ਐਲਡਰਲੀ ਗਰੁੱਪ 'ਚ ਹੈ। ਹੁਣ ਇਸੇ ਲਈ ਇੰਸ਼ੋਰੈਂਸ ਦਾ ਵੀ ਇੱਕ ਪ੍ਰੋਬਲਮ ਇਹ ਵੀ ਹੈ ਵੀ ਘਰਾਂ ਦੇ ਵਿੱਚ ਹੁਣ ਅਮਰੀਕਾ ਜਾਂ ਦੂਜੇ 'ਚ ਵੀ ਜਦੋਂ ਤੁਹਾਡੀ ਵੱਡੀ ਉਮਰ ਹੈ, ਘਰਾਂ 'ਚ ਤੁਸੀਂ ਜਿਹੜੀ ਹੈ ਹੈਲਥ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ। ਸੋ ਕੁੱਲ ਮਿਲਾ ਕੇ ਸੁਸਾਇਟੀ ਉਸ ਪਾਰਟ ਨਾਲ ਵੀ ਗ੍ਰੈਪਲ ਕਰ ਰਹੀ ਹੈ, ਪਰ ਇਹ ਇਸ ਗੱਲ 'ਤੇ ਫੋਕਸ ਕਰਵਾ ਰਹੇ ਨੇ ਦਾ ਈਅਰਲੀ ਥੈਂਕਫੁਲਨੈਸ ਔਰ ਗ੍ਰੈਟੀਚਿਊਡ ਸ਼ੁੱਡ ਫੋਕਸ ਔਨ ਐਪਰੀਸ਼ੀਏਸ਼ਨ ਆਫ ਦ ਈਅਰਸ that are ahead of us, and they should be calculated as a number of years we can expect to live in reasonably good health with none or only minor disabling health conditions and with the ability to wisely use the time and resources we possess। ਕਿ ਵੀ ਅਸੀਂ ਜਿੱਥੇ ਪਿਛਲੇ ਦੇ ਲਈ ਸ਼ੁਕਰਾਨਾ ਕਰੀਏ, ਉੱਥੇ ਆਉਣ ਵਾਲੇ ਸਾਲਾਂ ਨੂੰ ਅਸੀਂ ਇਸ ਐਂਗਲ ਤੋਂ ਦੇਖੀਏ ਵੀ ਅਸੀਂ ਕਿਵੇਂ ਯੂਜ਼ਫੁਲ ਜ਼ਿੰਦਗੀ ਨੂੰ, ਕਿਵੇਂ ਮੀਨਿੰਗਫੁਲ ਯੂਜ਼ਫੁਲ ਬਣਾ ਸਕਦੇ ਔਰ ਹੈਲਥੀ ਰਹਿ ਸਕਦੇ। The number may or may not decline with each birthday depending on how one lives one's life and how appreciative one is. Guru Amar Das wrote in Guru Granth Sahib that people oriented towards divine wisdom do not experience age as aging like others do. ਹੁਣ ਇੱਕ ਹੋਰ ਰੈਲਮ ਦੇ ਵਿੱਚ ਗੱਲ ਹੋ ਰਹੀ ਹੈ ਜਿਹਨੂੰ ਅਕਸਰ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ ਉਹ ਸਮਝਦੇ ਨੇ। ਜਦੋਂ ਗੁਰੂ ਅਮਰਦਾਸ ਜੀ ਦਾ ਅਸੀਂ ਇਹ ਹੁਕਮ ਪੜ੍ਹਦੇ ਹਾਂ ਕਿ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਕਿ ਜਿਹੜੇ ਰੱਬ ਦੇ ਰਸਤੇ 'ਤੇ ਤੁਰੇ ਹੁੰਦੇ ਨੇ ਉਹ ਕਦੇ ਬੁੱਢੇ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਅੰਦਰ ਸੁਰਤ, ਉਹਨਾਂ ਦੇ ਅੰਦਰ ਗਿਆਨ, ਸਪਿਰਿਚੁਅਲ ਕਲਾਈਮੈਕਸ, ਸਪਿਰਿਚੁਅਲ ਹਾਈਟ, ਸਪਿਰਿਚੁਅਲਿਟੀ, ਔਰ ਉਸ 'ਚੋਂ ਜਿਹੜੀ ਸਫਿਸਟੀਕੇਟ ਨੌਲੇਜ, ਅਧਿਆਤਮਕ ਰੂਹਾਨੀ ਗਿਆਨ ਉਹਨਾਂ ਦੇ ਅੰਦਰ ਵੱਧਦਾ ਜਾਂਦਾ ਹੈ। ਅਤੇ ਜਦੋਂ ਤੁਸੀਂ ਗਿਆਨ ਦਾ ਭੰਡਾਰ ਬਣਦੇ ਹੋ, ਗਿਆਨ ਦੇ ਨਾਲ ਜੁੜਦੇ ਹੋ, ਫਿਰ ਤੁਸੀਂ ਕਦੇ ਬੁਢਾਪਾ ਮਹਿਸੂਸ ਨਹੀਂ ਕਰਦੇ। ਸਰੀਰ ਦਾ ਇੱਕ ਆਪਣਾ ਕੰਮ ਹੁੰਦਾ ਹੈ, ਲੇਕਿਨ ਸੁਰਤ ਦੀ ਦੁਨੀਆ ਦੇ ਵਿੱਚ
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ। ਰੋਜ਼ਾਨਾ ਸਾਡਾ ਸਾਹਿਬ ਵੀ ਨਵਾਂ ਹੈ ਤੇ ਸਾਡੇ ਅੰਦਰ ਵੀ ਜ਼ਿੰਦਗੀ ਦਾ ਉਹੀ ਚਾਹ ਹੁੰਦਾ ਹੈ ਰੱਬ ਦੇ ਸ਼ੁਕਰਗੁਜ਼ਾਰੀ ਔਰ ਭਲੇ 'ਚ ਜੀਣ ਦਾ। ਪਰਪਸ ਆਫ ਫੇਥ like Sikhs may celebrate the fact, people of faith like Sikhs may celebrate the fact that they will continue to experience divine presence and divine hukam. Year after year they may go on sharing the bliss of creativity endured upon them through the infinite wisdom. Then life and the years ahead will be value imbibed, living and certainly celebrating. ਕਿ ਜਿਹੜੇ ਅਸੀਂ ਸਿੱਖ ਰੱਬ 'ਚ ਯਕੀਨ ਰੱਖਣ ਵਾਲੇ ਹਾਂ, ਅਸੀਂ ਆਪਣੇ ਆਪ ਨੂੰ ਰੱਬ ਦੀ ਦੈਵੀ ਹੋਂਦ ਨੂੰ ਆਪਣੇ ਵਿੱਚ ਉਸ ਹੁਕਮ ਦੇ ਵਿੱਚ ਜਿਉਂਦਿਆਂ ਬਿਤਾਈਏ ਔਰ ਹਰ ਚੜ੍ਹਦੇ ਵਰੇ ਨਾਲ ਸਾਡੇ 'ਚੋਂ ਵਿਜ਼ਡਮ ਵੀ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ ਔਰ ਅਸੀਂ ਉਸ ਰੱਬ ਦੀਆਂ ਦਾਤਾਂ ਨੂੰ, ਉਸ ਸਿਆਣਪ ਨੂੰ ਬਾਕੀਆਂ ਦੇ ਨਾਲ ਵੀ ਜਿਹੜੀ ਹੈ ਸ਼ੇਅਰ ਕਰੀਏ। The new year introspection may lead us to a solemn declaration that we will continue building inner bridges to reality so that we may empower our own potential as well as promote others to shift the global mind towards the eternal reality. ਸਾਡੀ ਨਵੇਂ ਸਾਲ ਦੀ ਜਿਹੜੀ ਹੈ ਹਰ ਵਾਰ ਇਹੀ ਇੰਟਰੋਸਪੈਕਸ਼ਨ ਹੋਣੀ ਚਾਹੀਦੀ ਹੈ ਔਰ ਇਸ ਦੇ ਨਾਲ ਇਹ ਸਾਡਾ ਐਲਾਨਨਾਮਾ ਵੀ ਹੋਏ ਕਿ ਵੀ ਅਸੀਂ ਅੰਦਰ ਸੱਚ ਦੇ ਨਾਲ ਜੁੜਨ ਦੇ ਜਿਹੜੇ ਪੁੱਲ ਹੈ ਉਹਨਾਂ ਨੂੰ ਬਣਾਉਂਦੇ ਰਵਾਂਗੇ। ਅਸੀਂ ਆਪਣੇ ਆਪ ਨੂੰ ਐਮਪਾਵਰ ਕਰਾਂਗੇ ਔਰ ਉਸ ਸਿਆਣਪ ਔਰ ਡਿਵਾਈਨਨੈਸ ਨੂੰ ਬਾਕੀਆਂ ਦੇ ਨਾਲ ਵੀ ਮਿਲ ਕੇ ਜਿਹੜਾ ਉਸ ਨੂੰ ਪ੍ਰਮੋਟ ਕਰਾਂਗੇ ਤਾਂ ਕਿ ਜਿਹੜਾ ਗਲੋਬਲ ਮਾਈਂਡ ਹੈ ਕੁੱਲ ਮਨੁੱਖਤਾ ਦਾ ਟੂਵਰਡਸ eternal truth ਜਾਏ। To close, I may recite a prayer for this occasion. In reality, every occasion. This is a verse in Punjabi lyric selected from Sikh sacred scripture Shri Guru Granth Sahib ਔਰ ਉਹਨਾਂ ਨੇ ਕਨਕਲੂਡ ਕੀਤਾ ਹੈ ਵੀ ਇਹ ਸਾਡੀ ਤਾਂ ਇਹ ਅਰਦਾਸ ਹੈ ਹਮੇਸ਼ਾ ਹਰ ਓਕੇਜ਼ਨ ਦੇ ਉੱਤੇ, ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਏ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਕਿ ਹੇ ਵਾਹਿਗੁਰੂ ਤੂੰ ਹੀ ਠਾਕੁਰ ਹੈ, ਤੂੰ ਹੀ ਮਾਲਕ ਹੈ, ਪਿਓ ਹੈ, ਮਾਂ ਹੈ, ਸਾਰੀ ਸਮਗਰੀ, ਸਾਰੀ ਕਾਇਨਾਤ, ਸਾਰੀ ਇਹ ਧਰਤੀ, ਯੂਨੀਵਰਸ, ਕਾਸਮੋਸ, ਗੈਲੈਕਸੀਜ਼ ਇਹ ਤੇਰੇ ਧਾਗੇ ਦੇ ਵਿੱਚ, ਤੇਰੀ ਉਸ ਰੋਜ਼ਰੀ ਗਾਰਲੈਂਡ ਦੇ ਵਿੱਚ ਪਰੋਈਆਂ ਹੋਈਆਂ ਨੇ ਔਰ ਤੂੰ ਹੀ ਇਸ ਦੀ ਖੁਸ਼ਬੂ ਹੈ ਔਰ ਤੇਰੇ ਸਾਹਮਣੇ ਜਦੋਂ ਅਸੀਂ ਆਪਣਾ ਆਪ ਰੱਖ ਦਿੰਦੇ ਹਾਂ ਤੂੰ ਤੇ ਤੇਰੀ ਆਗਿਆ 'ਚ ਆ ਜਾਂਦੇ ਤੇ ਫਿਰ ਤੂੰ ਇੱਕ ਪਿਤਾ, ਇੱਕ ਕ੍ਰੀਏਟਰ, ਰਾਜ਼ਕ, ਉਹ ਨਿਰੰਕਾਰ, ਤੈਨੂੰ ਹੀ ਪਤਾ ਹੈ ਕਿ ਸਾਡੇ ਲਈ ਕੀ ਚੰਗਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਲਈ ਘੱਟੋ ਘੱਟ ਨਗੇਟਸ ਆਫ ਵਿਜ਼ਡਮ ਨੇ। ਨਗੇਟ ਸੋਨੇ ਦੀਆਂ ਡਲੀਆਂ ਨੂੰ ਕਹਿੰਦੇ ਨੇ ਔਰ ਮੈਂ ਸਮਝਦਾ ਵੀ ਇਹ ਸਿਆਣਪ ਦੀਆਂ ਸੋਨੇ ਦੀਆਂ ਡਲੀਆਂ ਜਿਹੜੀਆਂ ਡਾਕਟਰ ਸਾਹਿਬ ਨੇ ਇੱਕ ਥਾਂ ਤੇ ਪਰੋਈਆਂ ਨੇ ਔਰ ਇਹੀ ਰੂਹਾਨੀ ਅੰਦਾਜ਼ ਦੇ ਵਿੱਚ ਨਵੇਂ ਸਾਲ ਜਾਂ ਵੈਕੇਸ਼ਨ ਨੂੰ ਮਨਾਉਣ ਦਾ ਢੰਗ ਤਰੀਕਾ। ਬਹੁਤ ਹੀ ਅੱਛਾ ਨਾਲ ਲਿਖਿਆ ਤੇ ਸੁਣਨ ਨੂੰ ਵੀ ਅੱਛਾ ਲੱਗਾ। ਤੇ ਪਰ ਮੇਰਾ ਇਹਦੇ ਵਿੱਚ ਕੁਐਸਚਨ ਸੀ ਕਿ ਤੁਹਾਨੂੰ ਤੇ ਸਾਨੂੰ ਤੇ ਪਤਾ ਹੈ ਤੇ ਬਟ ਜਦੋਂ ਬੱਚਿਆਂ ਨੂੰ ਆਪਾਂ ਜੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਬਰਥਡੇ ਸੈਲੀਬ੍ਰੇਟ ਨਾ ਕਰੋ ਦੈਨ ਉਹ ਫਿਰ ਕਹਿਣਗੇ ਨਹੀਂ ਨਹੀਂ ਮੰਮਾ ਇੱਦਾਂ ਨਹੀਂ ਕਰਨਾ, ਤੁਸੀਂ ਸਾਡਾ ਬਰਥਡੇ ਕਿਉਂ ਨਹੀਂ ਸੈਲੀਬ੍ਰੇਟ ਕੀਤਾ। ਫਿਰ ਉਹਨਾਂ ਨੂੰ ਆਪਾਂ ਕਿੱਦਾਂ ਸਮਝਾ ਸਕਦੇ ਹਾਂ ਬੱਚਿਆਂ ਨੂੰ? ਅਸੀਂ ਇਸ ਡਿਬੇਟ 'ਚ ਤਾਂ ਗਏ ਹੀ ਨਹੀਂ ਕਿ ਬਰਥਡੇ ਸੈਲੀਬ੍ਰੇਟ ਕਰਨਾ ਚਾਹੀਦਾ, ਉਹ ਤਾਂ ਮੈਂ ਆਲਰੇਡੀ ਕਲਚਰਲ ਪਾਰਟ 'ਚ ਕਹੀ ਹੈ। ਪਰ ਮੈਂ ਸਮਝਦਾ ਵੀ ਬੱਚਿਆਂ ਦੀ ਗੱਲ ਛੱਡੋ, ਜਿਹੜੇ ਸਾਡੇ ਵਰਗੇ ਆਪਣੇ ਆਪ ਨੂੰ ਜਿਹੜੇ ਖੁੰਡ, ਜਿਹੜੇ ਉਹ ਸਾਲਟ ਐਂਡ ਪੈਪਰ ਬੀਅਰਡ ਵਾਲੇ ਨੇ ਜਾਂ ਚਿੱਟੇ ਸਿਰ ਵਾਲੇ ਨੇ, ਉਹ ਤਾਂ ਦੇਖਣ ਕੇ ਭਾਈ ਹੁਣ ਅੱਗਾ ਨੇੜੇ ਆਇਆ ਤਾਂ ਪਿੱਛਾ ਰਿਹਾ ਦੂਰ। ਅਸੀਂ ਘੱਟੋ ਘੱਟ ਆਪਣੀ ਇੰਟਰੋਸਪੈਕਸ਼ਨ ਕਰੀਏ, ਬੱਚਿਆਂ ਨੂੰ ਅਜੇ ਉਹਨਾਂ ਦੇ ਹਾਲ ਤੇ ਰਹਿਣ ਦਈਏ। ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ। ਇੱਥੇ ਲੈਣੇ ਆ ਬ੍ਰੇਕ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।